बस रौला पाਉਂਦਾ सोशल मीडिया ਤੇ, ਇਸ ਤੋਂ ਜ਼ਿਆਦਾ ਕੁਛ ਨਹੀਂ, ਬਰਖਾਸਤ DSP है। ਇੰਨਾ ਜਿਹੜਾ ਹੈਗਾ ਆਪਣੇ ਆਪ ਨੂੰ ਮਾਰਨਾ ਵੱਢਣਾ ਬਹੁਤ ਔਖਾ ਤੇ ਅਜੇ ਕੋਈ ਹੋਰ ਪ੍ਰੀਖਿਆ ਰਹਿੰਦੀ ਨਹੀਂ ਹੈ ਜਿਹੜੀ ਮੈਂ ਪਾਸ ਕਰਨੀ ਹੈ। ਇਹਨਾਂ ਦੀ ਨੀਂਦ ਹਰਾਮ ਕਰਨ ਵਾਸਤੇ ਕਾਫੀ ਹੈਗੀ ਹੈ, ਕਈ ਗੁਣਾ ਵੱਧ ਸਾਡੀ ਸੋਚ ਤੋਂ ਲੋਕ ਇਕੱਠੇ ਹੋਏ ਆ। ਅਸੀਂ ਇਹ ਨਹੀਂ ਕਹਿ ਰਹੇ ਸਾਡੇ ਮਗਰ ਲੱਗੋ, ਅਸੀਂ ਕਹਿੰਦੇ ਲੋਕ ਪੈਦਾ ਕਰੋ, ਤੁਸੀਂ ਕਰ ਸਕਦੇ ਹੋ। ਜਿਨ੍ਹਾਂ ਨੇ ਸਜ਼ਾ ਦੇ ਕੇ ਗਾਂ ਹੱਲ ਕਰਨਾ ਕੁਛ ਹੋ ਵੀ ਇਕੱਠੇ ਹੈ। ਪੋਲੀਟੀਕਲ ਸਿਸਟਮ ਜਦੋਂ ਸੇਮ ਹੈ, ਅਕਾਲੀ ਕਾਂਗਰਸੀਆਂ ਦੇ ਬਾਰੇ ਕਿਸੇ ਨੂੰ ਕੋਈ ਵਹਿਮ ਨਹੀਂ ਹੈਗਾ, ਤੇ ਤੀਜੇ ਜਿਹੜੇ ਉਸੇ ਲਾਈਨ ਤੇ ਚੱਲੇ ਹੋਏ ਆ ਤੇ ਇਕੱਠੇ ਤਾਂ ਸਜ਼ਾ ਕਿਹਨੇ ਦੇਣੀ ਹੈ? ਇਹ ਚੈਲੰਜ ਉਹਨਾਂ ਨੂੰ ਕਰਦੇ ਆ ਜਿਨ੍ਹਾਂ ਨੂੰ ਪਤਾ ਕੋਈ ਬੋਲਣਾ ਹੀ ਨਹੀਂ, ਸਾਡੇ ਨਾਲ ਚੋਰ ਨੇ ਉਹ, ਤਾਂ ਚੋਰਾਂ ਨੂੰ ਚੈਲੰਜ ਕਰਦੇ, ਉਹ ਆਪਸ ਚ ਖੇਡਾਂ ਖੇਡੀ ਜਾਂਦੇ ਆ। ਸਾਰੇ ਇਕੱਲੇ ਮਜੀਠੀ ਦੇ ਨਾਲ ਮੰਨ ਲਓ, ਮਜੀਠੀ ਨੇ ਸ਼ੁਰੂ ਕੀਤਾ, ਵੱਡੇ ਗੁਨਾਹਗਾਰ ਨੇ, ਉਦੋਂ ਬਾਅਦ ਵਾਲਿਆਂ ਨੇ ਘੱਟ ਕੀਤੀ ਹੈ, ਅੱਜ ਤੱਕ ਇਹ ਲੱਗੇ ਹੋਏ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਉਹ ਧਰਤੀ ਜਿੱਥੋਂ ਅਕਸਰ ਮੰਨਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਜਲਦੀ ਤਰੀਕੇ ਦੇ ਨਾਲ ਜਲਦੀ ਭਰਮ ਭੁਲੇਖੇ ਦੇ ਵਿੱਚ ਆ ਜਾਂਦੇ ਨੇ ਲੋਕ, ਜਾਂ ਫਿਰ ਜਲਦੀ ਯੁੱਗ ਪਲਟਾਉਣ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ। ਸੰਗਰੂਰ ਦੀ ਧਰਤੀ ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਆਉਂਦੇ ਨੇ, ਭਗਵੰਤ ਮਾਨ ਆਉਂਦੇ ਨੇ, ਉਸ ਧਰਤੀ ਤੇ ਅੱਜ ਵੱਡਾ ਇਕੱਠ ਰੱਖਿਆ ਗਿਆ ਮਾਰੂ ਨਸ਼ਿਆਂ ਦੇ ਖਿਲਾਫ। ਮਾਰੂ ਨਸ਼ਿਆਂ ਦੇ ਖਿਲਾਫ ਵੱਖ-ਵੱਖ ਸਮੇਂ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸੰਘਰਸ਼ਸ਼ੀਲ ਕਮੇਟੀਆਂ ਜਾਂ ਸੰਘਰਸ਼ ਕਰਨ ਵਾਲੇ ਲੋਕ ਅੱਗੇ ਆਉਂਦੇ ਨੇ, ਕੋਸ਼ਿਸ਼ ਕਰਦੇ ਨੇ, ਪਰ ਕਿੰਨੀ ਕੁ ਠੱਲ ਪੈਂਦੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਹੁਣ ਨਵੀਂ ਲਹਿਰ ਤੁਰੀ ਹੈ, ਪਿੰਡ-ਪਿੰਡ ਜਾ ਕੇ। ਸੇਖੋਂ ਸਾਹਿਬ ਸਾਡੇ ਨਾਲ ਨੇ, ਬਲਵਿੰਦਰ ਸਿੰਘ ਸੇਖੋਂ, ਉਹਨਾਂ ਨੇ ਲੋਕਾਂ ਨੂੰ ਲਾਮਬੰਦ ਕੀਤਾ, ਕੋਸ਼ਿਸ਼ ਕੀਤੀ ਕਿ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਖੜੀ ਕੀਤੀ ਜਾਵੇ। ਉਸ ਦੇ ਵਿੱਚ ਅੱਜ ਵੱਡਾ ਇਕੱਠ ਹੋਇਆ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸੇਖੋਂ ਸਾਹਿਬ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਸੋ ਸੇਖੋਂ ਸਾਹਿਬ, ਤੁਸੀਂ ਜਿਹੜੀ ਮੁਹਿੰਮ ਵਿੱਢੀ ਹੈ, ਤੁਸੀਂ ਅੱਗੇ ਲੱਗੇ ਹੋ, ਨਾਲ ਤੁਹਾਡੇ ਹੋਰ ਜੁਝਾਰੂ ਲੋਕ ਨੇ। ਕੀ ਲੱਗਦਾ ਜਿਸ ਪ੍ਰਾਪਤੀ ਦੇ ਲਈ ਤੁਸੀਂ ਅੱਜ ਦੀ ਇਹ ਕਨਵੈਨਸ਼ਨ ਰੱਖੀ ਸੀ, ਉਹਦੇ ਵੱਲ ਵਧੇ ਆ, ਉਹ ਸਰ ਹੋਈ ਹੈ? ਦੇਖੋ ਜੀ, ਮੈਂ ਆਪਣੀ ਪਿਛਲੀ ਸਾਰੀ ਗੱਲਬਾਤ ਵਿੱਚ ਗੱਲ ਕਰ ਰਿਹਾ ਸੀ ਕਿ ਅਸੀਂ ਪੰਜਾਬੀਆਂ ਨੂੰ ਆਵਾਜ਼ ਮਾਰੀ ਸੀ ਔਰ ਜਾਗਦੇ ਹੋਏ ਜ਼ਮੀਰਾਂ ਵਾਲਿਆਂ ਨੂੰ ਆਵਾਜ਼ ਮਾਰੀ ਸੀ। ਤਾਂ ਮੈਂ ਸੋਚਦਾ ਸੀਗਾ 500-700 ਬੰਦਾ ਜਿਹੜਾ ਹੈਗਾ ਬੜੀ ਮੁਸ਼ਕਿਲ ਨਾਲ ਕਿੱਥੋਂ ਚੱਲ ਕੇ ਅਬੋਹਰ ਤੋਂ ਲੋਕ, ਗੁਰਦਾਸਪੁਰ ਤੋਂ ਲੋਕ, ਠੀਕ ਹੈ, ਆਪਣੀ ਇੱਕ ਆਵਾਜ਼ ਤੇ 500-400 ਬੰਦਾ ਮੈਂ ਸੋਚਦਾ ਸੀ ਜੇ ਇਕੱਠੇ ਹੋ ਜਾਣ ਤੇ ਅਸੀਂ, ਮੈਨੂੰ ਲੱਗਦਾ ਕਿ ਅਸੀਂ ਆਪਣੇ ਮੁਹਿੰਮ ਵਿੱਚ ਹੁਣ ਤੱਕ ਸਫਲ ਰਹੇ ਹਾਂ। ਤਾਂ ਜੋ ਇੱਥੋਂ ਦਾ ਇਕੱਠ ਹੈ, ਮੈਂ ਇਹਦੀ ਗਿਣਤੀ ਦੀ ਤਾਂ ਨਹੀਂ ਦੱਸਦਾ ਕਿ ਆਪੇ ਕਰ ਲੈਣਗੇ, ਪਰ ਇਹਨਾਂ ਦੀ ਨੀਂਦ ਹਰਾਮ ਕਰਨ ਵਾਸਤੇ ਕਾਫੀ ਹੈਗੀ ਹੈ, ਕਈ ਗੁਣਾ ਵੱਧ ਸਾਡੀ ਸੋਚ ਤੋਂ ਲੋਕ ਇਕੱਠੇ ਹੋਏ ਆ। ਤੇ ਇਹਦਾ ਮਤਲਬ ਹੈ ਕਿ ਜਿਹੜੀ ਤਕਲੀਫ ਹੈ ਉਹ ਸਭ ਦੀ ਸਾਂਝੀ ਹੈ, ਲੋਕਾਂ ਨੂੰ ਦਿਖਾਈ ਦੇ ਰਿਹਾ। ਲੋਕ ਸਿਸਟਮ ਮੌਜੂਦਾ ਤੋਂ ਜਾਂ ਇਸ ਤੋਂ ਪਹਿਲਾਂ ਜਿਹੜੇ ਰਹੇ ਉਹ ਤੋਂ ਅੱਕੇ ਹੋਏ ਆ, ਥੱਕੇ ਹੋਏ ਆ, ਲੁੱਟੇ ਔਰ ਮਤਲਬ ਠੱਗੇ ਹੋਏ। ਤਾਂ ਇੰਨੀਆਂ ਚੀਜ਼ਾਂ ਤੋਂ ਬਾਅਦ ਫਿਰ ਜਾਗਰਤੀ ਤੋਂ ਇਲਾਵਾ ਤਾਂ ਕੋਈ ਚਾਰਾ ਨਹੀਂ ਹੈਗਾ। ਤਾਂ ਇਹ ਜਿਹੜੀ ਸੰਗਰੂਰ ਦੀ ਧਰਤੀ 'ਤੇ ਬੇਸ਼ੱਕ ਅਸੀਂ ਵੱਖਰੇਕਰਨ ਕਰਕੇ ਇੱਕ ਆਵਾਜ਼ ਮਾਰੀ ਕਿ ਲੋਕ ਥੋੜ੍ਹੇ ਜਿਹੇ ਵੱਧ ਅਵੇਅਰ ਨੇ, ਕਈ ਮਾਮਲਿਆਂ 'ਚ ਵੱਧ ਵਿਸ਼ਵਾਸ ਕਰਦੇ। ਮੈਂ ਕਹਿੰਦਾ ਜੇ ਅਵੇਅਰ ਹੁੰਦੇ ਤਾਂ ਇਹੋ ਜਿਹੇ ਬੰਦਿਆਂ ਨੂੰ ਚੁਣਦੇ ਨਾ, ਵਿਸ਼ਵਾਸ ਕਰਦੇ, ਪਰ ਉਸ ਤੋਂ ਬਾਅਦ ਜਵਾਬ ਵੀ ਨਾਲ ਦੀ ਨਾਲ ਦਿੰਦੇ ਆ। ਤਾਂ ਇਸ ਕਰਕੇ ਤਾਂ ਹੀ ਇਹ ਚੁਣਿਆ ਕਿ ਇਹਨਾਂ ਨੂੰ ਇਹ ਜਵਾਬ ਬਿਲਕੁਲ ਤਿੱਖੇ ਤਰੀਕੇ ਨਾਲ ਜਾਵੇ ਤੇ ਲੋਕਾਂ ਨੂੰ ਫਿਰ ਸਮਝ ਆ ਜਾਵੇ ਕਿ ਜਿਹੜੇ ਕੁਝ ਲੋਕ ਇਸ ਦੇ ਅਗੇਂਸਟ ਚੱਲੇ ਹੋਏ ਆ, ਤੇ ਜੇ ਉਹਨਾਂ ਦੇ ਵੀ ਕੋਈ ਇਤਬਾਰ ਕਰ ਲਵੇ ਤਾਂ ਕੀ ਪਤਾ ਕੋਈ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਵਾਸਤੇ ਚੰਗਾ ਹੋ ਜਾਵੇ। ਤੁਸੀਂ ਦੱਸਿਆ ਕਿ ਅਲੱਗ-ਅਲੱਗ ਜਗ੍ਹਾ ਤੋਂ ਲੋਕ ਆਏ, ਵੱਖ-ਵੱਖ ਸ਼ਹਿਰਾਂ ਦਾ ਤੁਸੀਂ ਨਾਮ ਲਿਆ, ਪਰ ਕੀ ਸੰਗਰੂਰ ਦੇ ਲੋਕ ਜੁੜੇ ਤੁਹਾਡੇ ਨਾਲ? ਸੰਗਰੂਰ ਤੋਂ ਲੋਕ ਕਿੰਨੇ ਕੁ ਆਏ? ਕਿਉਂਕਿ ਇਸ ਜਿਹੜੇ ਸ਼ਹਿਰ 'ਚ ਤੁਸੀਂ ਇਕੱਠ ਕੀਤਾ ਸੀ, ਤੁਸੀਂ ਜਿਸ ਮੰਤਵ ਨਾਲ ਕੀਤਾ ਸੀ, ਉਹਦੇ ਲਈ ਇੱਥੋਂ ਦੇ ਲੋਕਾਂ ਦਾ ਜੁੜਨਾ ਬਹੁਤ ਜ਼ਰੂਰੀ ਸੀ। ਨਹੀਂ ਜਿੰਨੇ, ਮੈਂ ਫਿਰ ਪੰਜਾਬ ਦੀ ਗੱਲ ਕਰਦਾ, ਠੀਕ ਹੈ। ਇਹ ਤਾਂ ਹੈ ਕਿ ਇੱਥੋਂ ਦੇ ਲੋਕਾਂ ਨੇ ਕਿਹੜਾ CM ਚੁਣ ਬੈਠੇ ਗਲਤੀ ਨਾਲ, ਇਹਨਾਂ ਨੂੰ ਵੱਧ ਧਿਆਨ ਆ ਜਾਵੇ, ਤੇ ਉਸ ਵਾਸਤੇ ਅਸੀਂ ਪਿੰਡਾਂ ਵਿੱਚ ਜਾਣਾ ਸ਼ੁਰੂ ਕੀਤਾ। ਉਹ ਪਿੰਡਾਂ ਦੀ ਆਵਾਜ਼ ਸਾਰੇ ਪੰਜਾਬ 'ਚ ਗਈ ਹੋਈ ਹੈ। ਤਾਂ ਇਹ ਸਾਰੇ ਪੰਜਾਬ ਵਾਲਿਆਂ ਦਾ ਇਕੱਠ ਸੀਗਾ। ਸੰਗਰੂਰ ਵਾਲੇ ਵੀ ਆਏ ਸੀਗੇ, ਇਹ ਨਹੀਂ ਕਿ ਨਹੀਂ ਆਏ, ਨੈਚੁਰਲੀ ਵੱਧ ਆਏ ਹੋਣਗੇ ਕਿਉਂਕਿ ਨੇੜੇ ਆਉਣਾ ਸੌਖਾ ਹੈ। ਪਰ ਗੱਲ ਤਾਂ ਇਹ ਹੈ ਵੀ ਬਾਹਰੋਂ ਲੋਕ ਆਏ। ਆਪਾਂ ਹੁਣ ਗੱਲ ਕਰ ਰਹੇ ਹਾਂ, ਟਾਈਮ ਮੇਰੇ ਖਿਆਲ 4-4:30 ਵਜੇ ਦਾ ਹੋ ਗਿਆ। ਕੁਛ ਗੱਡੀਆਂ ਸੁਨਾਮੀ ਗੇਟ ਤੋਂ ਭੁਲੇਖਾ ਖਾ ਕੇ ਸੁਨਾਮ ਚਲੀਆਂ ਗਈਆਂ, ਉਹ ਹੁਣ ਆਏ ਆ ਲੋਕ। ਕੁਛ ਲੋਕ ਪਿੱਛੇ ਜਾਮ ਵਿੱਚ ਫਸੇ ਰਹੇ ਹੈ, ਪਰ ਮੈਂ ਸਮਝਦਾ ਕਿ ਤੀਜਾ ਕੁ ਹਿੱਸਾ ਲੋਕ ਅਜੇ ਹੋਰ ਜਿਹੜੇ ਸੀ ਉਹ ਪਹੁੰਚ ਨਹੀਂ ਸਕੇ, ਘਰੋਂ ਚੱਲੇ ਹੋਏ, ਕੋਈ ਰਸਤਿਆਂ ਦੀਆਂ ਨਵੀਆਂ ਜਿਹੜੀਆਂ ਦੂਰੋਂ ਆਏ ਹੋਏ ਲੋਕ ਸੀਗੇ। ਤਾਂ ਮੇਰਾ ਪਰਪਸ ਗਿਣਤੀ ਨਾਲ ਨਹੀਂ ਹੈ, ਜਾਗੇ ਹੋਏ ਤਾਂ 500 ਬਥੇਰੇ ਹੈ, ਅਤੇ ਇੱਥੇ ਤਾਂ ਹਜ਼ਾਰਾਂ 'ਚ ਆ ਗਏ। ਤਾਂ ਇਸ ਕਰਕੇ ਇਹ ਜਿਹੜਾ ਹੈਗਾ ਸਾਨੂੰ ਹੌਸਲਾ ਹੋਇਆ। ਇੱਕ ਮਤਲਬ ਆਈ ਥਿੰਕ ਆਉਣ ਵਾਲੇ ਸਮੇਂ 'ਚ ਇੱਕ ਹਿਸਟੋਰੀਕਲ ਦਿਨ ਵਜੋਂ ਜਾਣਿਆ ਜਾਊਗਾ ਇਹ। ਅੱਜ ਸਾਨੂੰ ਵੀ ਨਹੀਂ ਪਤਾ ਲੱਗਦਾ ਸੀ ਕਿ ਐਡੀ ਵੱਡੀ ਗੱਲ ਜਿਹੜੀ ਹੈ ਲੋਕਾਂ ਤੱਕ ਗਈ ਹੋਈ ਹੈ, ਪਰ ਗਈ ਹੋਈ ਸੀ। ਉਹਦਾ ਜਿਹੜਾ ਰਿਜ਼ਲਟ ਤੁਹਾਡੇ ਸਾਹਮਣੇ ਹੈ, ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਆ। ਬਿਲਕੁਲ ਇਹਨਾਂ ਨੂੰ ਚਿੰਤਾ ਤਾਂ ਹੋਊਗੀ, ਸਾਡਾ ਇੱਕ ਪਰਪਸ ਇਹ ਵੀ ਹੈ। ਅਸੀਂ ਕੋਈ ਅੱਜ ਇਲੈਕਸ਼ਨ ਦੇ ਦੌਰ 'ਤੇ ਨਹੀਂ ਖੜੇ ਹੋਏ, ਸਾਡੇ ਕੋਲ ਕੋਈ ਚੇਂਜ ਵਾਸਤੇ ਅਜੇ ਟਾਈਮ ਨਹੀਂ, 3.5 ਸਾਲ ਇਲੈਕਸ਼ਨ 'ਚ ਪਏ ਆ। ਅਸੀਂ ਕਹਿੰਦੇ ਹਾਂ ਕਿ ਇਹ ਲੋਕ ਜਾਗ ਹੀ ਜਾਣ,
ਇਹਨਾਂ ਨੂੰ ਪਤਾ ਲੱਗ ਜੇ ਵੀ ਲੋਕ ਜਿਹੜੇ ਹੈਗੇ ਪੰਜਾਬ ਦੇ ਇਕੱਠੇ ਹੋ ਰਹੇ ਆ ਸਾਡੇ ਧੱਕਿਆਂ ਦੇ ਖਿਲਾਫ, ਸਾਡੇ ਝੂਠੇ ਵਾਅਦਿਆਂ ਦੇ ਖਿਲਾਫ, ਤੇ ਆਪਣੇ ਲੋਕਾਂ ਨੂੰ ਕੋਈ ਡਿਲੀਵਰ ਕਰਨ, ਲੁੱਟਣ ਖੋਣ ਜੋ ਲੱਗੇ ਹੋਏ ਆ ਉਹ ਤੋਂ ਬਚਾ ਕਰਕੇ ਪੰਜਾਬ ਦਾ ਕੋਈ ਭਲਾ ਕਰਨ। ਪਹਿਲਾ ਤਾਂ ਪਰਪਸ ਇਹ ਹੈ, ਫਿਰ ਗਾਂ ਸਮਾਂ ਜਦੋਂ ਅੱਗੇ ਆਊਗਾ, ਲੰਬਾ ਸਮਾਂ ਲੋਕ ਜਾਗੇ ਹੈ ਤਾਂ ਨਵਾਂ ਬਦਲ ਜਿਹੜਾ ਹੈ ਪਾਲਣਗੇ, ਪਰ ਅੱਜ ਦੀ ਉਹ ਗੱਲ ਨਹੀਂ ਹੈਗੀ ਇਹ। ਜੀ, ਇਹ ਸੁਭਾਵਿਕ ਹੈ, ਜਦੋਂ ਵੀ ਕੋਈ ਆਵਾਜ਼ ਉੱਠਦੀ ਹੈ ਉਹਦੇ ਖਿਲਾਫ ਬੋਲਣ ਵਾਲੇ ਵੀ ਬਹੁਤ ਸਾਰੇ ਹੋ ਜਾਂਦੇ ਨੇ। ਜਦੋਂ ਤੁਸੀਂ ਗੱਲ ਕਰਦੇ ਹੋ ਤੁਹਾਡੇ ਖਿਲਾਫ ਵੀ ਬਹੁਤ ਲੋਕ ਗੱਲਾਂ ਕਰਦੇ ਨੇ, ਕਹਿੰਦੇ ਨੇ ਆਪਣੇ ਬੱਚੇ ਸੈੱਟ ਨੇ, ਬਸ ਰੌਲਾ ਪਾਉਂਦਾ ਸੋਸ਼ਲ ਮੀਡੀਆ ਤੇ, ਇਸ ਤੋਂ ਜ਼ਿਆਦਾ ਕੁਛ ਨਹੀਂ, ਬਰਖਾਸਤ ਡੀਐਸਪੀ ਹੈ। ਨਹੀਂ, ਉਹ ਲੋਕ ਨੇ ਜਿਹੜੇ ਇਹਨਾਂ ਦੇ ਆਈਟੀ ਦੇ ਸੈੱਲ ਨੇ, ਉਹ ਜੇ 100 ਕਮੈਂਟ ਹੈ ਤਾਂ ਜੇ 2 ਵਿੱਚੋਂ ਕਰ ਜਾਣ ਤਾਂ ਉਹਨਾਂ ਨੂੰ ਲੋਕ ਜੁੱਤੀਆਂ ਮਾਰਦੇ। ਉਹ ਇਹਨਾਂ ਦਾ ਆਈਟੀ ਸੈੱਲ ਹੈ, ਪੰਜਾਬ ਦੇ ਲੋਕ ਨਹੀਂ ਕਹਿੰਦੇ, ਜਾਣਦੇ ਪੰਜਾਬ ਦੇ ਲੋਕ। ਇਹ ਅੱਜ ਦੀ ਗੱਲ ਨਹੀਂ, 6 ਸਾਲ ਹੋ ਗਏ ਕਿ ਮੇਰੇ ਨਾਲ ਕੋਈ ਇੱਕ ਚੀਜ਼ ਨਹੀਂ ਹੋਈ ਤੇ ਬਹੁਤ ਲੋਕ ਅੱਕ ਥੱਕ ਜਾਂਦੇ ਹੁੰਦੇ ਆ। ਇੰਨਾ ਜਿਹੜਾ ਹੈਗਾ ਆਪਣੇ ਆਪ ਨੂੰ ਮਾਰਨਾ ਵੱਢਣਾ ਬਹੁਤ ਔਖਾ ਹੈ, ਤੇ ਅਜੇ ਕੋਈ ਹੋਰ ਪ੍ਰੀਖਿਆ ਰਹਿੰਦੀ ਨਹੀਂ ਹੈ ਜਿਹੜੀ ਮੈਂ ਪਾਸ ਕਰਨੀ ਹੈ। ਤਾਂ ਇਸ ਕਰਕੇ ਇਹੋ ਜਿਹੇ ਜਿਹੜੇ ਭੌਂਕਣ ਵਾਲੇ ਲੋਕ ਹੁੰਦੇ, ਹਲਕੇ ਦਿਮਾਗ ਦੇ ਹੁੰਦੇ, ਉਹਨਾਂ ਨੂੰ ਜਵਾਬ ਦੇਣ ਵਾਸਤੇ ਪੰਜਾਬ ਦੇ ਜਾਗਦੇ ਲੋਕ ਬੈਠੇ ਆ। ਜੇ 100 ਕਮੈਂਟਾਂ 'ਚੋਂ ਕੋਈ 2-3 ਇਹੋ ਜਿਹੇ ਬੋਲਦੇ ਆ ਤਾਂ ਉਹਨਾਂ ਨੂੰ ਜੁੱਤੀਆਂ ਮਾਰਨ ਦੇ ਵਾਸਤੇ 20-25 ਲੋਕ ਆਪਣੇ ਆਪ ਹੀ ਆ ਜਾਂਦੇ ਆ। ਤਾਂ ਇਸ ਕਰਕੇ ਇਹੋ ਜਿਹੀ ਕੋਈ ਹਾਲਾਤ ਨਹੀਂ। ਇਹਨਾਂ ਦੇ ਆਈਟੀ ਸੈੱਲ ਦੇ ਵਿੱਚ ਬੈਠੇ ਹੋਏ ਲੋਕ ਹੈ, ਉਹ ਵੀ ਜਿਹੜੇ ਹੈਗੇ ਡਰਦੇ ਹੋਏ ਕਮੈਂਟ ਕੋਈ ਨਾ ਕੋਈ ਪਾਉਂਦੇ ਆ, ਲੌਕ ਪ੍ਰੋਫਾਈਲਾਂ ਤੋਂ ਹੁੰਦਾ, ਪਿੱਛੇ ਆਇਡੈਂਟੀ ਕੋਈ ਨਹੀਂ ਹੁੰਦੀ। ਤਾਂ ਇਸ ਕਰਕੇ ਸਾਰੇ ਇੱਕ ਜਦੋਂ ਕੋਈ ਚੀਜ਼ ਦਾ ਭਾਰ ਹੋ ਰਿਹਾ ਹੋਵੇ ਉਹਨੂੰ ਵੱਖ-ਵੱਖ ਰੂਪਾਂ ਦੇ ਵਿੱਚ ਇਹਨਾਂ ਨੇ ਸਾਜ਼ਿਸ਼ ਕਰਕੇ ਦਬਣਾ ਹੁੰਦਾ। ਉਹ ਟਾਈਮ ਚਲਾ ਗਿਆ, ਉਹ ਵਕਤ ਇਹਨਾਂ ਨੇ ਗਵਾ ਲਿਆ। ਹੁਣ ਇਹ ਜਿਹੜੀ ਹਨੇਰੀ ਚੱਲੀ ਨਹੀਂ ਜਾਣੀ। ਇੱਥੇ ਘਰ ਦੇ ਵਿੱਚ ਅਸੀਂ ਆਪਦੇ ਵਰਗੇ ਲੋਕ ਪੈਦਾ ਕਰ ਰਹੇ ਹਾਂ। ਅਸੀਂ ਇਹ ਨਹੀਂ ਕਹਿ ਰਹੇ ਸਾਡੇ ਮਗਰ ਲੱਗੋ, ਅਸੀਂ ਕਹਿੰਦੇ ਲੋਕ ਪੈਦਾ ਕਰੋ, ਤੁਸੀਂ ਕਰ ਸਕਦੇ ਹੋ, ਸਾਰੇ ਪੰਜਾਬੀ ਜਾਗ ਸਕਦੇ ਆ। ਜੇ ਮੈਂ ਬਲਵਿੰਦਰ ਸਿੰਘ ਇੱਕ ਪੁਲਿਸ ਡਿਪਾਰਟਮੈਂਟ 'ਚੋਂ ਆ ਕੇ ਅੱਜ ਇੱਥੋਂ ਤੱਕ ਪਹੁੰਚਿਆ ਹੋਇਆ ਤਾਂ ਤੁਹਾਨੂੰ ਕੀ ਹੋਇਆ ਬਾਕੀ ਦੁਨੀਆ ਨੂੰ? ਮੈਂ ਤਾਂ ਸੁਨੇਹਾ ਦੇ ਰਿਹਾ। ਅਸੀਂ ਤਾਂ ਕਹਿੰਦੇ ਹੀ ਨਹੀਂ ਆਪਣੇ ਬਾਰੇ, ਮੈਂ ਕਦੇ ਇਹ ਨਹੀਂ ਕਿ ਅਸੀਂ ਮਤਲਬ ਮੈਂ ਬਹੁਤ ਚੰਗਾ ਹੈਗਾ। ਅਸੀਂ ਤਾਂ ਕਹਿੰਦੇ ਅਸੀਂ ਪੰਜਾਬ ਦੀ ਬਰਬਾਦੀ ਦੇ ਜ਼ਿੰਮੇਵਾਰ ਹੈ। ਤਾਂ ਫਿਰ ਸਾਡੇ ਨਾਲ ਕਿੱਥੇ ਖੜ ਲੈਣਗੇ? ਅਸੀਂ ਤਾਂ ਗੁਨਾਹਗਾਰ ਹੋ ਕੇ ਤੁਰੇ ਹਾਂ। ਇਹ ਕਹਿੰਦੇ ਲੁੱਟ ਕੇ ਪੰਜਾਬ ਨੂੰ, ਅਕਾਲੀ ਕਹਿੰਦੇ ਕਾਂਗਰਸੀਆਂ ਨੇ ਲੁੱਟ ਲਿਆ, ਕਾਂਗਰਸੀ ਕਹਿੰਦੇ ਅਕਾਲੀਆਂ ਨੇ ਲੁੱਟ ਲਿਆ, ਹੁਣ ਇਹ ਦੋਵੇਂ ਕਹਿੰਦੇ ਜੀ ਇਹ ਲੁੱਟੀ ਜਾਂਦੇ, ਲੁਟੇਰੇ ਇੱਕ ਦੂਜੇ ਨਾਲ ਰੌਲਾ ਪਾਈ ਜਾਂਦੇ, ਲੋਕਾਂ ਨੂੰ ਮੂਰਖ ਬਣਾਈ ਜਾਂਦੇ। ਤਾਂ ਇਸ ਕਰਕੇ ਇਹ ਹੁਣ ਲੋਕਾਂ 'ਚ ਅਵੇਅਰਨੈਸ ਹੈਗੀ ਹੈ, ਤੇ ਇਹੋ ਜਿਹੇ ਇਲਜ਼ਾਮ ਜੇ ਕੋਈ ਲਾਉਂਦਾ ਲਾਈ ਜਾਵੇ ਬਹੁਤਾ ਫਰਕ ਨਹੀਂ ਪੈਂਦਾ, ਉਹ ਸਮਾਂ ਦੂਰ ਚਲਾ ਗਿਆ। ਸੇਖੋ ਸਾਹਿਬ, ਇੱਥੇ ਗੱਲ ਇਹ ਹੈ ਵੀ ਤੁਸੀਂ ਕਹਿੰਦੇ ਹੋ ਰਿਪੋਰਟਾਂ ਖੋਲ੍ਹੋ ਜਿਹੜੀਆਂ ਡਰੱਗਸ ਦੇ ਮੁਤਲਕ ਤਿਆਰ ਨੇ। ਜਦੋਂ ਪਹਿਲਾਂ ਰਿਪੋਰਟਾਂ ਖੁੱਲ੍ਹਦੀਆਂ ਨੇ, ਜਦੋਂ ਸੋਚਿਆ ਜਾਂਦਾ ਕਿ ਇਹਦੇ ਵਿੱਚ ਬਹੁਤ ਵੱਡੇ ਧਨਾੜਾਂ ਦੇ ਨਾਮ ਹੋਣਗੇ, ਬਹੁਤ ਵੱਡੇ ਅਫਸਰ ਫਸਣਗੇ, ਪਰ ਜਦੋਂ ਰਿਪੋਰਟਾਂ ਖੁੱਲ੍ਹਦੀਆਂ ਨੇ ਉਹ ਖੁੱਦਿਆ ਪਹਾੜ ਨਿਕਲਿਆ ਚੂਹਾ ਵਾਲੀ ਗੱਲ ਹੋ ਕੇ ਰਹਿ ਜਾਂਦੀ ਹੈ। ਇਸ ਤੋਂ ਪਹਿਲਾਂ ਜਿਹੜੀਆਂ ਰਿਪੋਰਟਾਂ ਖੁੱਲ੍ਹੀਆਂ ਸੀ, ਕਿਆਸ ਲਾਏ ਜਾ ਰਹੇ ਸੀ ਕਿ ਕਈ ਉਸ ਦੇ ਵਿੱਚ ਪੁਰਾਣੇ ਰਾਜਨੀਤੀਵਾਨ ਫਸਣਗੇ, ਪਰ ਅਜਿਹਾ ਨਹੀਂ ਹੋਇਆ। ਕੀ ਲੱਗਦਾ ਇਹ ਗੇਮ ਜਿਹੜੀ ਹੈ ਇਹ ਕਿੱਥੋਂ ਤੱਕ ਫੈਲੀ ਹੋਈ ਹੈ ਵੀ ਨਾਮ ਨਿਕਲ ਜਾਂਦੇ ਨੇ, ਪਏ ਹੋਏ ਨਾਮ ਨਿਕਲ ਜਾਂਦੇ ਨੇ, ਬੰਦਾ ਦੋਸ਼ਾ ਬੇਦੋਸ਼ਾ ਹੋ ਜਾਂਦਾ? ਮੈਨੂੰ ਅੱਜ ਕੱਲ੍ਹ ਦੇ ਜਰਨਲਿਸਟ 'ਤੇ ਵੀ ਤਰਸ ਆਉਂਦਾ ਕਈ ਵਾਰੀ, ਜਿਵੇਂ ਪੰਜਾਬ ਦੀ ਹਾਲਤ 'ਤੇ ਹੈ। ਮੈਂ ਤੁਹਾਨੂੰ ਵੀ ਕੁਐਸਚਨ ਕਰਦਾ ਕਿ ਕੀ ਤੁਸੀਂ ਉਹਦੀਆਂ ਰਿਪੋਰਟਾਂ ਖੁੱਲ੍ਹੀਆਂ ਹੋਈਆਂ ਤਾਂ RTI 'ਚ ਅਵੇਲੇਬਲ ਹੈ, ਤੁਸੀਂ ਲੈ ਕੇ ਪੜ੍ਹੀਆਂ? ਨਹੀਂ ਪੜ੍ਹੀਆਂ ਹੋਣਗੀਆਂ। ਤੇ ਜੇ ਪੜ੍ਹੀਆਂ ਹੁੰਦੀਆਂ ਤਾਂ ਫਿਰ ਤੁਹਾਨੂੰ ਇਹ ਸਵਾਲ ਹੀ ਨਹੀਂ ਮੈਨੂੰ ਕਰਨ ਦੀ ਲੋੜ ਪੈਣੀ ਸੀ। ਉਹਨਾਂ ਰਿਪੋਰਟਾਂ 'ਚ ਸਭ ਕੁਝ ਹੈਗਾ, ਠੀਕ ਹੈ। ਨਹੀਂ ਇਹਨਾਂ ਨੇ ਕੀਤਾ ਕੁਛ। ਜਿਹੜੀਆਂ ਖੁੱਲ੍ਹੀਆਂ ਰਿਪੋਰਟਾਂ ਦੇ ਵਿੱਚ ਜਿਹੜੇ ਲੋਕਾਂ ਦੇ ਨਾਮ ਆ ਗਏ ਸੀ ਉਹਨਾਂ ਦੇ ਨਹੀਂ ਕੀਤਾ। ਜਿਹੜੀ ਬੰਦ ਕੀਤੀ ਉਹਦੇ 'ਚ DGP ਦੇ ਨਾਮ ਹੈ, ਜਿਹੜੇ ਥੱਲੇ ਸੀ ਉਹ ਵੀ ਬਹੁਤ ਵੱਡੇ ਨਾਮ ਸੀ। ਮੈਂ ਨਾਮ ਲੈਣਾ ਹੁੰਦਾ, ਪੀਟਰ ਬਿਰਦੀ ਦਾ ਨਾਮ ਉਹਦੇ ਵਿੱਚ ਆਇਆ ਸੀ, ਦੇਵ ਬਾਠੋਰਾਂ ਦਾ ਨਾਮ ਆਇਆ ਸੀ, ਹੋਰ ਅਣਗਿਣਤ ਨਾਮ ਆਏ ਸੀ। ਸਾਡਾ ਜਰਨਲਿਜ਼ਮ ਜਿਹੜਾ ਹੈ ਇਸ ਪਾਸੇ ਤੁਰਦਾ ਹੀ ਨਹੀਂ। ਚਾਹੀਦਾ ਇਹ ਸੀਗਾ RTI ਦੇ ਵਿੱਚ ਹੁਣ ਤੱਕ ਹਰ ਇੱਕ ਦੇ ਹੱਥਾਂ 'ਚ ਕਾਪੀਆਂ ਹੁੰਦੀਆਂ ਰਿਪੋਰਟਾਂ ਦੀਆਂ। ਫਿਰ ਸਵਾਲ ਇਹਨਾਂ ਨੂੰ ਹੋਣੇ ਸੀਗੇ, ਹੁਣ ਸਵਾਲ ਉਹਨਾਂ ਨੂੰ ਕੀਤੇ ਜਾਂਦੇ ਜਿਹੜੇ ਲੜੀ ਜਾਂਦੇ, ਜਿਹੜੇ ਜੇਲ੍ਹਾਂ ਕੱਟੇ ਆਏ। ਮਤਲਬ ਹੁਣ ਤੁਹਾਨੂੰ ਇਹ ਲੱਗਦਾ ਕਿ ਮੈਂ ਗਲਤ ਕਿਹਾ ਸੀਗਾ ਕਿਉਂਕਿ ਸਰਕਾਰ ਨੇ ਕੁਝ ਨਹੀਂ ਕੀਤਾ। ਜੇ ਤੁਸੀਂ ਇਹ ਰਿਪੋਰਟਾਂ ਪੜ੍ਹੀਆਂ ਹੁੰਦੀਆਂ ਤਾਂ ਮੈਨੂੰ ਪੁੱਛਦੇ ਵੀ ਭਾਈ ਤੁਸੀਂ ਤਾਂ ਇਹ ਬਹੁਤ ਵੱਡਾ ਕੰਮ ਕਰਤਾ ਸੀ, ਪਰ ਸਰਕਾਰ ਦਾ ਬੇੜਾ ਗਰਕ ਹੋ ਗਿਆ, ਅੱਗੇ ਨਹੀਂ ਚੱਲੇ। ਉਹ ਰਿਪੋਰਟਾਂ ਵਿੱਚ ਸਭ ਕੁਝ ਹੈਗਾ ਸੀ। ਜਿਹੜੀ ਰਿਪੋਰਟ ਬੰਦ ਹੈ ਉਹ ਉਸ ਤੋਂ ਵੀ ਖਤਰਨਾਕ ਹੈ। ਉਹ ਜਿਹੜੇ DGP ਦੇ ਨਾਮ ਹੈਗੇ ਆ ਉਹ ਵੀ ਖੁੱਲ੍ਹਣੀ ਜ਼ਰੂਰੀ ਹੈ। ਜਿਹੜੀਆਂ ਖੁੱਲ੍ਹੀਆਂ ਰਿਪੋਰਟਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ, ਕਲੀਨ ਚਿੱਟਾਂ ਦੇਤੀਆਂ, ਹਾਈ ਕੋਰਟਾਂ ਨੇ ਜ਼ਮਾਨਤਾਂ ਦੇਤੀਆਂ, ਸਭ ਨੇ ਰਲ ਕੇ ਧਰੋਹ ਕਮਾਇਆ। ਤੇ ਬੜੀ ਸਵਾਲ ਤਾਂ ਮੇਰਾ ਉਹੀ ਹੈ ਵੀ ਪਿੱਛੇ ਕੌਣ ਹੈ ਜਿਹੜਾ ਤੁਸੀਂ ਧਰੋਹ ਦੀ ਗੱਲ ਕਰਦੇ ਹੋ ਵੀ ਰਿਪੋਰਟ ਦੇ ਵਿੱਚ ਨਾਮ ਆ ਗਿਆ, ਮੰਨ ਲਓ, ਮੈਂ ਉਹੀ ਕਹਿ ਰਿਹਾ ਵੀ ਉਹ 'ਚੋਂ ਕਢਾ ਲਏ ਜਾਂਦੇ ਨੇ ਨਾਮ, ਉਹਨਾਂ ਨੂੰ ਬਚਾ ਲਿਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ ਸਾਜ਼ਿਸ਼ ਕਰਕੇ, ਕਿਉਂਕਿ ਇਕੱਠੇ ਆ ਸਾਰੇ। ਜਿਨ੍ਹਾਂ ਨੇ ਸਜ਼ਾ ਦੇ ਕੇ ਗਾਂ ਹੱਲ ਕਰਨਾ ਕੁਝ ਹੋ ਵੀ ਇਕੱਠੇ ਹੈ। ਪੋਲੀਟੀਕਲ ਸਿਸਟਮ ਜਦੋਂ ਸੇਮ ਹੈ, ਅਕਾਲੀ ਕਾਂਗਰਸੀਆਂ ਦੇ ਬਾਰੇ ਕਿਸੇ ਨੂੰ ਕੋਈ ਵਹਿਮ ਨਹੀਂ ਹੈਗਾ, ਤੇ ਤੀਜੇ ਜਿਹੜੇ ਉਸੇ ਲਾਈਨ ਤੇ ਚੱਲੇ ਹੋਏ ਆ, ਤੇ ਇਕੱਠੇ ਤਾਂ ਸਜ਼ਾ ਕਿਹਨੇ ਦੇਣੀ ਹੈ? ਜੋ ਧੰਦਾ ਇੱਕ, ਵਪਾਰ ਇੱਕ ਹੈਗਾ, ਕਦੇ ਵਪਾਰੀ ਲੜਦੇ ਵੇਖੇ ਕਦੇ ਆਪਸ ਦੇ ਵਿੱਚ? ਇਹ ਤਾਂ ਵਪਾਰ ਦੇ ਵਿੱਚ ਹੈਗੇ, ਇਹ ਕਿਉਂ ਲੜਨਗੇ ਆਪਸ ਦੇ ਵਿੱਚ, ਕਿਉਂ ਫੜਨਗੇ ਇੱਕ ਦੂਜੇ ਨੂੰ? ਤਾਂ ਇਹ ਵਪਾਰੀਆਂ ਦੇ ਹੱਥ ਵਿੱਚ ਸਿਸਟਮ ਹੈ, ਸਾਰੇ ਇਕੱਠੇ ਹੈਗੇ ਆ। ਇਸ ਕਰਕੇ ਨਾ ਕਿਸੇ ਨੇ ਸਜ਼ਾ ਦੇਣੀ ਹੈ। ਜਦੋਂ ਪੰਜਾਬ ਦੇ ਪੁੱਤ ਜਾ ਕੇ ਕਦੇ ਇਕੱਠੇ ਹੋ ਗਏ, ਜਾਂ ਪੰਜਾਬੀ ਵੈਸੇ ਹੀ ਘਰਾਂ 'ਚ ਇਕੱਠੇ ਹੋ ਕੇ ਪੰਜਾਬੀਆਂ ਨੇ ਆਪਦਾ ਪਿੰਡ ਸਟਰੋਂਗ ਕਰ ਲਿਆ, ਘਰੇ ਬੈਠੇ ਸਵਾਲ ਕਰਨ ਲੱਗ ਪਏ, ਜਦੋਂ ਇਹਨਾਂ ਦੀ ਹਿੰਮਤ ਨਾ ਹੋਈ ਕੱਲ੍ਹ ਨੂੰ ਵੋਟ ਛੱਡ ਕੇ, ਕਿ ਇਹਨਾਂ ਨੂੰ ਪਤਾ ਲੱਗੇ ਵੀ ਜੇ ਅਸੀਂ ਥੱਲੇ ਉਤਰ ਕੇ ਪਿੰਡ 'ਚ ਵੜ ਗਏ ਤਾਂ ਸਾਡੇ ਨਾਲ ਕਰਨਗੇ ਕੀ ਲੋਕ, ਉੱਥੋਂ ਤੱਕ ਲੈ ਕੇ ਜਾਣਾ, ਤਾਂ ਕਿ ਜਿਹੜੇ ਹੈਗੇ ਇਹਨਾਂ ਦੀ ਹਿੰਮਤ ਹੀ ਨਾ ਪਵੇ ਕਿ ਮੂੰਹ ਸਿੱਧਾ ਕਰ ਲੈਣ ਪਿੰਡਾਂ ਜਾਂ ਸ਼ਹਿਰਾਂ ਵੱਲ ਵੋਟ ਮੰਗਣ ਵਾਸਤੇ, ਕਿਉਂਕਿ ਲੋਕ ਪੁੱਛਣ ਇਹਨਾਂ ਕੋਲੋਂ ਵੀ ਤੁਸੀਂ ਜਿਹੜੀ ਗੁਨਾਹਗਾਰੀਆਂ ਕੀਤੀਆਂ ਪਹਿਲਾਂ ਉਹਨਾਂ ਦਾ ਸਾਥ ਦਿਓ। ਜਿਹੜਾ ਵਿਕਰਮ ਮਜੀਠੀਆ ਦਾ ਨਾਮ ਵੱਡੇ ਪੱਧਰ ਤੇ ਆਉਂਦਾ ਸੀ, ਪਰ ਉਹ ਹੁਣ ਆਪਣੇ ਆਪ ਨੂੰ ਪਾਕ ਸਾਫ਼ ਦੱਸਦੇ ਨੇ। ਉਹ ਕਹਿੰਦੇ ਨੇ ਕਿ ਮੇਰੇ ਤੇ
ਇਹ ਸਿਰਫ ਇਲਜ਼ਾਮ ਤਰਾਸ਼ੀ ਇੱਕ ਸਿਆਸੀ ਦਬਾਅ ਪਾਉਣ ਦੇ ਲਈ ਕੀਤੀ ਜਾ ਰਹੀ ਹੈ। ਤੁਸੀਂ ਜਦੋਂ ਗੱਲ ਕਰਦੇ ਹੋ ਤੁਸੀਂ ਉਹਨਾਂ ਨੂੰ ਖੁੱਲਾ ਚੈਲੰਜ ਕਰਦੇ ਹੋ ਕਿ ਮੇਰੇ ਨਾਲ ਕਿਤੇ ਬੈਠੇ ਮੈਂ ਸਾਰੇ ਸੱਚ ਦੱਸ ਸਕਦਾ, ਤੁਸੀਂ ਦੱਸ ਕਿਉਂ ਨਹੀਂ ਦਿੰਦੇ ਇੱਕ ਵਾਰ? ਮੈਂ ਕਿਉਂ ਨਹੀਂ ਦੱਸੇ ਹੋਏ? ਮੈਂ ਤਾਂ 20 ਵਾਰੀ ਦੱਸੇ ਹੋਏ, ਤੁਸੀਂ ਅੱਜ ਮੇਰੀ ਪਹਿਲੀ ਵਾਰੀ ਗੱਲ ਕਰ ਰਹੇ ਹੋ। ਇਹ ਤਾਂ ਬੜੀ ਵਾਰੀ ਦੱਸੇ ਹੋਏ ਆ। ਰੋਜ਼ ਰੋਜ਼ ਦੱਸਣ ਦਾ ਮੇਰਾ ਮੂਡ ਨਹੀਂ, ਕੋਈ ਵੈਲਿਊ ਨਹੀਂ ਹੁੰਦੀ। ਸੁਣ ਲਿਆ ਜੀ ਮੇਰੀਆਂ ਪੁਰਾਣੀਆਂ ਇੰਟਰਵਿਊਆਂ, ਦੱਸੇ ਹੋਏ ਸੱਚ ਹੈ, ਬੋਲਿਆ ਹੋਇਆ ਹੈਗਾ। ਮੈਂ ਕਹਿੰਦਾ ਹਾਈ ਕੋਰਟ ਦੀ ਰਿਪੋਰਟ ਪਈ ਹੈ, ਮੈਨੂੰ ਛੱਡ ਦੇਣ। ਹਾਈ ਕੋਰਟ ਤੇ ਜਿਹੜੀ ਰਿਪੋਰਟ ਹੈ ਜਿਹਦੇ ਵਿੱਚ ਬੇਲ ਮਿਲੀ ਹੈ ਮਜੀਠੀਆ ਨੂੰ, ਉਹ ਕਾਮਨ ਕਰਕੇ ਬਹਿ ਜਾਏ, ਤੁਸੀਂ ਬਹਿ ਜਾਓਗੇ, ਤੁਹਾਨੂੰ ਪਤਾ ਲੱਗ ਜਾਊਗਾ, ਤੁਹਾਡੇ ਸਵਾਲ ਆ ਜਾਣਗੇ। ਮੇਰੇ ਸਵਾਲ ਥੋੜ੍ਹਾ ਹੈਗੇ, ਉਹ ਤਾਂ ਐਵੀਡੈਂਸ ਪਈ ਹੈ, ਕਿਉਂਕਿ ਅਦਾਲਤਾਂ ਵੀ ਨਾਲ ਰਲੀਆਂ ਹੋਈਆਂ, ਇਸ ਕਰਕੇ ਕਿਸੇ ਨੇ ਕੁਝ ਵੇਖਣਾ ਹੀ ਨਹੀਂ ਹੈਗਾ। ਉਹ ਮੇਰੀਆਂ ਗੱਲਾਂ ਨਹੀਂ ਹੈਗੀਆਂ, ਮੇਰਾ ਚੈਲੰਜ ਨਹੀਂ, ਮੈਂ ਤਾਂ ਸੱਚ ਕਹਿਣਾ। ਇਹ ਚੈਲੰਜ ਉਹਨਾਂ ਨੂੰ ਕਰਦੇ ਆ ਜਿਨ੍ਹਾਂ ਨੂੰ ਪਤਾ ਹੈ ਕੋਈ ਬੋਲਣਾ ਹੀ ਨਹੀਂ। ਸਾਡੇ ਨਾਲ ਚੋਰ ਨੇ ਉਹ, ਤਾਂ ਚੋਰਾਂ ਨੂੰ ਚੈਲੰਜ ਕਰਦੇ, ਉਹ ਆਪਸ 'ਚ ਖੇਡਾਂ ਖੇਡੀ ਜਾਂਦੇ ਆ। ਤਾਂ ਇਸ ਕਰਕੇ ਉਹ ਜਿਹੜੀਆਂ ਉਹ ਮੇਰਾ ਕੋਈ ਇਹ ਨਹੀਂ ਹੈਗਾ ਵੱਖਰੀ ਗੱਲ। ਮੈਂ ਤਾਂ ਇਹੀ ਕਹਿੰਦਾ ਉਹ ਆਪ ਕਾਪੀ ਕਢਾ ਲਿਆਵੇ ਉਹਦੀ ਹਾਈ ਕੋਰਟ ਦੀ, ਆਪ ਲੈ ਕੇ ਆ ਜਾਵੇ ਮੇਰੇ ਕੋਲੇ, ਤੇ ਉਸੇ 'ਤੇ ਗੱਲ ਕਰ ਲਾਂਗੇ। ਮੈਨੂੰ ਤਾਂ ਕਾਗਜ਼ਾਂ ਦੀ ਲੋੜ ਹੀ ਨਹੀਂ ਹੈਗੀ। ਤੋ ਇਹ ਦੋਸ਼ੀ ਨੇ ਬਿਲਕੁਲ ਬਰਬਾਦ ਕੀਤਾ ਇਹਨਾਂ ਨੇ, ਕਾਤਲ ਨੇ ਇਹ ਸਾਰੇ ਇਕੱਲੇ ਮਜੀਠੀਆ ਦੇ ਨਾਲ ਮੰਨ ਲਓ। ਮਜੀਠੀਆ ਨੇ ਸ਼ੁਰੂ ਕੀਤਾ, ਵੱਡੇ ਗੁਨਾਹਗਾਰ ਨੇ, ਉਸ ਤੋਂ ਬਾਅਦ ਵਾਲੇ ਨੇ ਘੱਟ ਕੀਤੀ ਹੈ। ਅੱਜ ਤੱਕ ਇਹ ਲੱਗੇ ਹੋਏ ਤਾਂ ਸਾਰੇ ਦੇ ਸਾਰੇ ਲੋਕ ਜਿਹੜੇ ਹੈਗੇ ਆ, ਇਹ ਕਲੀਅਰ ਹੈ। ਮੈਂ ਨਹੀਂ ਕਹਿ ਰਿਹਾ, ਇਹ ਰਿਪੋਰਟਾਂ ਜਿਹੜੀਆਂ ਹੈ ਜਿਹੜੀਆਂ ਟੇਬਲਾਂ 'ਤੇ ਪਈਆਂ ਹਾਈ ਕੋਰਟਾਂ ਦੇ, ਉਹ ਕਹਿੰਦੀਆਂ